ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 18 ਦਸੰਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ। ਸੁਨਹਿਰੀ ਮਤਨ: ਯਰਮੀਆ: ਇਹਦੇ ਤੋਂ ਪਹਿਲਾਂ ਭਈ ਮੈਂ ਤੈਨੂੰ ਕੋਖ ਵਿੱਚ ਪੈਦਾ ਕੀਤਾ, ਮੈਂ ਤੈਨੂੰ ਜਾਣਦਾ ਸੀ ਤੇ ਤੇਰੇ ਜੰਮਣ ਤੋਂ ਪਹਿਲਾਂ ਮੈਂ ਤੈਨੂੰ ਜਾਣਦਾ ਸੀ, ਕਿਉਂ ਜੇ ਖੁਦਾਵੰਦ ਆਖਦਾ ਏ ਮੈਂ ਤੇਰੇ ਨਾਲ ਵਾਂ। ਜਵਾਬੀ ਪੜ੍ਹਾਈ। ਜ਼ਬੂਰ, ਅਯੂਬ: ਐ ਰੱਬਾ, ਪੀੜ੍ਹੀ ਤੋਂ ਪੀੜ੍ਹੀ ਤੀਕਰ ਤੂੰ ਸਾਡੀ ਪਨਾਹਗਾਹ ਰਿਹਾ ਹੈ। ਇਹਦੇ ਤੋਂ ਪਹਿਲਾਂ ਵੀ ਪਹਾੜ ਪੈਦਾ ਹੋਏ ਜਾਂ ਧਰਤੀ ਤੇ ਜੱਗ ਨੂੰ ਤੂੰ ਬਣਾਇਆ, ਅਜ਼ਲਾਂ ਤੋਂ ਹਮੇਸ਼ ਤੀਕਰ ਤੂੰ ਹੀ ਰੱਬ ਹੈ। ਐ ਰੱਬਾ, ਤੇਰੀਆਂ ਸਨਅਤਾਂ ਕਿੰਨੀਆਂ ਵੱਡੀਆਂ ਨੇ, ਤੂੰ ਸਭ ਕੁਝ ਹਿਕਮਤ ਨਾਲ ਬਣਾਇਆ, ਧਰਤੀ ਤੇਰੀ ਮਖਲੂਕ ਨਾਲ ਭਰੀ ਏ। ਤੂੰ ਆਪਣੀ ਰੂਹ ਘੱਲਦਾ ਏ ਤੇ ਇਹ ਜੰਮਦੇ ਨੇ, ਤੇ ਤੂੰ ਸਾਰੀ ਧਰਤੀ ਨੂੰ ਨਵਾਂ ਬਣਾ ਦੇਣਾ ਏ। ਰੱਬ ਦਾ ਜਲਾਲ ਹਮੇਸ਼ਾ ਤੀਕਰ ਰਵੇ, ਰੱਬ ਆਪਣੀਆਂ ਸਨਅਤਾਂ ਤੋਂ ਖੁਸ਼ ਹੋਵੇ। ਉਹਦੇ ਕੰਮ ਦੀ ਵਡਿਆਈ ਕਰਨਾ ਯਾਦ ਰੱਖੀ, ਜਿਹਦੀ ਤਾਰੀਫ ਲੋਕੀ ਗਾਉਂਦੇ ਰਹੇ ਨੇ। ਸਾਰਿਆਂ ਲੋਕਾਂ ਨੇ ਇਹਨੂੰ ਵੇਖਿਆ ਏ, ਇਨਸਾਨ ਉਹਨੂੰ ਦੂਰੋਂ ਵੇਖਦਾ ਏ। ਚੁੱਪ ਕਰਕੇ ਖਲੋਤਾ ਰਹਿ ਤੇ ਖੁਦਾਵੰਦ ਦੇ ਹੈਰਾਨ ਕਰਨ ਵਾਲੇ ਕੰਮਾਂ ਉੱਤੇ ਗੌਰ ਕਰ। ਦਰਸੀਵਾਜ਼ ਬਾਈਬਲ ਵਿੱਚੋਂ ਇਮਸਾਲ: ਖੁਦਾਵੰਦ ਨੇ ਜ਼ਮਾਨੇ ਦੇ ਇੰਤਜ਼ਾਮ ਦੇ ਸ਼ੁਰੂ ਵਿੱਚ ਆਪਣੀਆਂ ਪੁਰਾਣੀਆਂ ਸਨਅਤਾਂ ਤੋਂ ਪਹਿਲਾਂ ਮੈਨੂੰ ਜੰਮਿਆ। ਮੈਂ ਅਜ਼ਲਾਂ ਤੋਂ ਯਾਨੀ ਸ਼ੁਰੂ ਤੋਂ ਹੀ ਮੁਕਰਰ ਹੋਈ, ਇਹਦੇ ਤੋਂ ਪਹਿਲਾਂ ਪਈ ਧਰਤੀ ਸੀ। ਜ਼ਬੂਰ: ਐ ਮੇਰੇ ਰੱਬਾ, ਤੇਰੇ ਵਰੇ ਪੀੜ੍ਹੀ ਤੋਂ ਪੀੜ੍ਹੀ ਤੀਕਰ ਨੇ, ਤੂੰ ਬਹੁਤ ਪਹਿਲਾਂ ਤੋਂ ਧਰਤੀ ਦੀ ਨਿਉਂ ਰੱਖੀ, ਅਸਮਾਨ ਤੇਰੇ ਹੱਥ ਦੇ ਬਣੇ ਹੋਏ ਨੇ, ਤੂੰ ਬਦਲਣ ਵਾਲਾ ਨਹੀਂ ਤੇ ਤੇਰੇ ਵਰਿਆਂ ਦੀ ਇੰਤਹਾ ਨਾ ਹੋਵੇਗੀ। ਜ਼ਬੂਰ: ਖੁਦਾਵੰਦ ਦੀ ਹਮਦ ਕਰੋ, ਅਸਮਾਨ ਉੱਤੋਂ ਖੁਦਾਵੰਦ ਦੀ ਹਮਦ ਕਰੋ, ਉਚਾਈਆਂ ਉੱਤੇ ਉਹਦੀ ਹਮਦ ਕਰੋ। ਐ ਉਹਦੇ ਫਰਿਸ਼ਤਿਓ, ਸਾਰੇ ਉਹਦੀ ਹਮਦ ਕਰੋ। ਐ ਉਹਦੇ ਲਸ਼ਕਰੋ, ਸਾਰੇ ਉਹਦੀ ਹਮਦ ਕਰੋ। ਐ ਸੂਰਜ, ਐ ਚੰਨ, ਉਹਦੀ ਹਮਦ ਕਰੋ। ਐ ਚਮਕਦੇ ਤਾਰਿਓ, ਉਹਦੀ ਹਮਦ ਕਰੋ। ਐ ਅਫਲਾਕ ਅਫਲਾਕ, ਉਹਦੀ ਹਮਦ ਕਰੋ, ਤੇ ਤੂੰ ਵੀ ਐ ਫਜ਼ਾ ਦੇ ਪਾਣੀ। ਇਹ ਸਾਰੇ ਰੱਬ ਦੇ ਨਾਂ ਦੀ ਹਮਦ ਕਰਨ, ਕਿਉਂ ਜੇ ਉਹਨੇ ਹੁਕਮ ਦਿੱਤਾ ਤੇ ਇਹ ਪੈਦਾ ਹੋ ਗਏ। ਉਹਨੇ ਉਹਨਾਂ ਨੂੰ ਹਮੇਸ਼ਾ ਲਈ ਕਾਇਮ ਕੀਤਾ ਏ, ਉਹਨੇ ਅਟਲ ਕਾਨੂੰਨ ਮੁਕਰਰ ਕੀਤਾ ਏ। ਧਰਤੀ ਉੱਤੋਂ ਖੁਦਾਵੰਦ ਦੀ ਹਮਦ ਕਰੋ। ਐ ਅਜਦਹਾਓ ਤੇ ਡੂੰਘੇ ਸਮੁੰਦਰੋ, ਐ ਅੱਗ ਤੇ ਔਲੋ, ਐ ਬਰਫ਼ ਤੇ ਧੁੰਦ, ਐ ਤੂਫਾਨੀ ਹਵਾ ਜਿਹੜੀ ਉਹਦੇ ਹੁਕਮ ਨੂੰ ਮੰਨਦੀ ਏ। ਐ ਪਹਾੜੋ ਤੇ ਐ ਸਾਰੇ ਟੀਲਿਓ, ਐ ਮੇਵਾਦਾਰ ਰੁੱਖੋ ਤੇ ਸਾਰੇ ਦੇਵਦਾਰੋ, ਐ ਜਾਨਵਰੋ ਤੇ ਸਾਰੇ ਡੰਗਰੋ, ਐ ਰਿੜਨ ਵਾਲਿਓ ਤੇ ਪਰਿੰਦਿਓ, ਐ ਧਰਤੀ ਦੇ ਬਾਦਸ਼ਾਹੋ ਤੇ ਸਾਰੀ ਉਮਤੋ, ਐ ਅਮੀਰੋ ਤੇ ਧਰਤੀ ਦੇ ਸਾਰੇ ਹਾਕਮੋ। ਯੂਹੰਨਾ: ਸਾਰੀਆਂ ਸ਼ੈਵਾਂ ਉਹਦੇ ਰਾਹੀਂ ਪੈਦਾ ਹੋਈਆਂ, ਤੇ ਜੋ ਕੁਝ ਪੈਦਾ ਹੋਇਆ ਏ, ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਹੀਂ ਹੋਈ। ਨਾ ਲਹੂ ਤੋਂ, ਨਾ ਬਦਨ ਦੀ ਖਾਹਿਸ਼ ਤੋਂ, ਨਾ ਇਨਸਾਨ ਦੇ ਇਰਾਦੇ ਤੋਂ, ਬਲਕਿ ਰੱਬ ਤੋਂ ਜੰਮੇ। ਯੂਹੰਨਾ: ਯਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸੁਬਾਹ ਸਵੇਰੇ ਹੀ ਉਹ ਹੈਕਲ ਵਿੱਚ ਆਇਆ ਤੇ ਸਾਰੇ ਲੋਕੀ ਉਹਦੇ ਕੋਲ ਆਏ। ਯਸੂ ਨੇ ਫਿਰ ਉਹਨਾਂ ਨਾਲ ਗੱਲ ਕਰਕੇ ਆਖਿਆ, ਭਈ ਜੱਗ ਦੀ ਲੋ ਮੈਂ ਵਾਂ। ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਹੀਂ ਟੁਰੇਗਾ, ਬਲਕਿ ਹਯਾਤੀ ਦੀ ਲੋ ਪਾਵੇਗਾ। ਫਰੀਸੀਆਂ ਨੇ ਉਹਨੂੰ ਆਖਿਆ, ਤੂੰ ਆਪਣੀ ਗਵਾਹੀ ਆਪ ਦੇਣਾ ਏ, ਤੇਰੀ ਗਵਾਹੀ ਸੱਚੀ ਨਹੀਂ। ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਾਵੇਂ ਮੈਂ ਆਪਣੀ ਗਵਾਹੀ ਆਪ ਹੀ ਦੇਣਾ ਵਾਂ, ਫਿਰ ਵੀ ਮੇਰੀ ਗਵਾਹੀ ਸੱਚੀ ਏ, ਕਿਉਂ ਜੇ ਮੈਨੂੰ ਤੇ ਪਤਾ ਏ ਵੀ ਮੈਂ ਕਿੱਥੋਂ ਆਇਆ ਵਾਂ ਤੇ ਕਿੱਧਰ ਨੂੰ ਜਾਣਾ ਵਾਂ, ਪਰ ਤੁਹਾਨੂੰ ਨਹੀਂ ਪਤਾ ਵੀ ਮੈਂ ਕਿੱਥੋਂ ਆਉਣਾ ਵਾਂ ਤੇ ਕਿੱਧਰ ਜਾਣਾ ਵਾਂ। ਉਹਨਾਂ ਨੇ ਉਹਨੂੰ ਆਖਿਆ, ਤੂੰ ਕੌਣ ਏ? ਯਸੂ ਨੇ ਉਹਨਾਂ ਨੂੰ ਆਖਿਆ, ਉਹ ਹੀ ਆ ਜਿਹੜਾ ਸ਼ੁਰੂ ਤੋਂ ਤੁਹਾਨੂੰ ਆਖਦਾ ਆਇਆ ਵਾਂ। ਇਸ ਲਈ ਯਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ, ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ, ਵੀ ਜੇ ਤੁਸੀਂ ਮੇਰੇ ਕਲਾਮ ਉੱਤੇ ਅਮਲ ਕਰੋਗੇ ਤੇ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਤੇ ਸੱਚਾਈ ਤੋਂ ਵਾਕਿਫ ਹੋਵੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਇਸ ਲਈ ਵੀ ਮੈਂ ਰੱਬ ਵਿੱਚੋਂ ਨਿਕਲਿਆ ਵਾਂ ਤੇ ਆਇਆ ਵਾਂ,
ਕਿਉਂ ਜੇ ਮੈਂ ਆਪਣੇ ਵੱਲੋਂ ਨਹੀਂ ਆਇਆ, ਬਲਕਿ ਉਹਨੇ ਹੀ ਮੈਨੂੰ ਘੱਲਿਆ ਏ। ਮੈਂ ਤੁਹਾਨੂੰ ਸੱਚੀ ਆਖਦਾ ਵਾਂ ਵੀ ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਯਹੂਦੀਆਂ ਨੇ ਉਹਨੂੰ ਆਖਿਆ ਵੀ ਹੁਣ ਸਾਨੂੰ ਪਤਾ ਚੱਲ ਗਿਆ ਵੀ ਤੇਰੇ ਵਿੱਚ ਬਦਰੂ ਏ। ਇਬਰਾਹਿਮ ਮਰ ਗਿਆ, ਹੋਰ ਨਬੀ ਵੀ ਮਰ ਗਏ, ਪਰ ਤੂੰ ਆਖਦਾ ਏ ਵੀ ਜੇ ਕੋਈ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਉਹ ਹਮੇਸ਼ਾ ਤੀਕਰ ਕਦੀ ਮੌਤ ਦਾ ਮਜ਼ਾ ਨਾ ਚੱਖੇਗਾ। ਯਿਸੂ ਨੇ ਜਵਾਬ ਦਿੱਤਾ, ਤੁਹਾਡਾ ਪਿਓ ਇਬਰਾਹਿਮ ਮੇਰਾ ਦਿਨ ਵੇਖਣ ਦੀ ਆਸ ਉੱਤੇ ਬਹੁਤ ਖੁਸ਼ ਸੀ, ਇਸ ਲਈ ਉਹਨੇ ਵੇਖਿਆ ਤੇ ਖੁਸ਼ ਹੋਇਆ। ਯਹੂਦੀਆਂ ਨੇ ਉਹਨੂੰ ਆਖਿਆ, ਤੇਰੀ ਉਮਰ ਤੇ ਹਲੇ 50 ਵਰ੍ਹੇ ਨਹੀਂ, ਫੇਰ ਕੀ ਤੂੰ ਇਬਰਾਹਿਮ ਨੂੰ ਵੇਖਿਆ ਏ? ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚੀ ਆਖਦਾ ਵਾਂ ਵੀ ਇਦੋਂ ਪਹਿਲਾਂ ਵੀ ਇਬਰਾਹਿਮ ਜੰਮਦਾ ਮੈਂ ਵਾਂ। ਯੂਹੰਨਾ। ਯਿਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਆ ਗਿਆ ਏ, ਆਪਣੇ ਪੁੱਤਰ ਦਾ ਜਲਾਲ ਜ਼ਾਹਿਰ ਕਰ, ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਿਰ ਕਰੇ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਤੇ ਹੁਣ ਐ ਬਾਪ, ਮੈਂ ਜਾਣਦਾ ਵਾਂ ਭਈ ਜਿਨ੍ਹਾਂ ਨੂੰ ਤੂੰ ਮੈਨੂੰ ਦਿੱਤਾ ਏ, ਜਿੱਥੇ ਮੈਂ ਵਾਂ ਉਹ ਵੀ ਮੇਰੇ ਨਾਲ ਹੋਣਗੇ, ਤਾਂ ਜੋ ਮੇਰੇ ਉਸ ਜਲਾਲ ਨੂੰ ਵੇਖਣ ਜਿਹੜਾ ਤੂੰ ਮੈਨੂੰ ਦਿੱਤਾ ਏ, ਕਿਉਂ ਜੇ ਤੂੰ ਸੰਸਾਰ ਨੂੰ ਬਣਾਉਣ ਤੋਂ ਪਹਿਲਾਂ ਮੇਰੇ ਨਾਲ ਮੁਹੱਬਤ ਰੱਖੀ। ਯਸਾਇਆ। ਕੀ ਤੁਸੀਂ ਨਹੀਂ ਪਛਾਣਦੇ? ਕੀ ਤੁਸੀਂ ਨਹੀਂ ਸੁਣਿਆ? ਕੀ ਇਹ ਗੱਲ ਸ਼ੁਰੂ ਤੋਂ ਹੀ ਤੁਹਾਨੂੰ ਦੱਸੀ ਨਹੀਂ ਗਈ? ਕੀ ਤੁਸੀਂ ਸੰਸਾਰ ਨੂੰ ਬਣਾਉਣ ਤੋਂ ਨਹੀਂ ਸਮਝੇ? ਆਪਣੀਆਂ ਅੱਖੀਆਂ ਉੱਤੇ ਨੂੰ ਚੁੱਕੋ ਤੇ ਵੇਖੋ ਭਈ ਇਹਨਾਂ ਸਾਰਿਆਂ ਦਾ ਬਣਾਉਣ ਵਾਲਾ ਕੌਣ ਏ। ਉਹ ਹੀ ਏ ਜਿਹੜਾ ਇਹਨਾਂ ਦੇ ਲਸ਼ਕਰ ਨੂੰ ਗਿਣ ਕੇ ਕੱਢਦਾ ਏ ਤੇ ਇਹਨਾਂ ਨੂੰ ਨਾਂ ਲੈ ਲੈ ਕੇ ਬੁਲਾਉਂਦਾ ਏ। ਉਹਦੀ ਕੁਦਰਤ ਦੀ ਵਡਿਆਈ ਤੇ ਉਹਦੀ ਬਾਂਹ ਦੀ ਤਾਕਤ ਦੇ ਬਾਹਰੋਂ ਇੱਕ ਵੀ ਗਾਇਬ ਨਹੀਂ ਰਹਿੰਦਾ। ਯਸਾਇਆ। ਮੈਂ ਤੈਨੂੰ ਨਾਂ ਲੈ ਕੇ ਬੁਲਾਇਆ, ਮੈਂ ਤੈਨੂੰ ਇੱਕ ਲਕਬ ਦਿੱਤਾ। ਮੈਂ ਇਹ ਖੁਦਾਵੰਦ ਵਾਂ, ਹੋਰ ਕੋਈ ਨਹੀਂ, ਮੇਰੇ ਇਲਾਵਾ ਕੋਈ ਰੱਬ ਨਹੀਂ। ਮੈਂ ਤੇਰਾ ਲੱਕ ਬੰਨਿਆ, ਭਾਵੇਂ ਤੂੰ ਮੈਨੂੰ ਨਹੀਂ ਪਛਾਣਿਆ, ਤਾਂ ਜੋ ਮਸ਼ਰਕ ਤੋਂ ਮਗਰਬ ਤੀਕਰ ਲੋਕੀ ਜਾਣ ਲੈਣ ਭਈ ਮੇਰੇ ਇਲਾਵਾ ਕੋਈ ਨਹੀਂ, ਮੈਂ ਹੀ ਖੁਦਾਵੰਦ ਹਾਂ, ਮੇਰੇ ਇਲਾਵਾ ਕੋਈ ਦੂਜਾ ਨਹੀਂ। ਇਹ ਅਸਮਾਨ ਉੱਤੋਂ ਡਿੱਗ ਪਏ, ਹਾਂ ਬੱਦਲ ਰਾਸਤਬਾਜ਼ੀ ਬਣਾਉਣ, ਧਰਤੀ ਖੁੱਲ੍ਹ ਜਾਵੇ ਤੇ ਮੁਕਤੀ ਤੇ ਸਚਾਈ ਦਾ ਫਲ ਦੇਵੇ। ਉਹ ਉਹਨਾਂ ਨੂੰ ਇਕੱਠਿਆਂ ਉਗਾਵੇ, ਮੈਂ ਖੁਦਾਵੰਦ ਉਹਨੂੰ ਪੈਦਾ ਕਰਨ ਵਾਲਾ ਵਾਂ। ਖੁਦਾਵੰਦ ਇਸਰਾਈਲ ਦਾ ਕਦੂਸ ਤੇ ਬਣਾਉਣ ਵਾਲਾ ਇੰਝ ਆਖਦਾ ਏ ਭਈ ਕੀ ਤੁਸੀਂ ਮੈਥੋਂ ਆਉਣ ਵਾਲੀਆਂ ਸ਼ੈਵਾਂ ਦੇ ਬਾਰੇ ਪੁੱਛੋਗੇ? ਕੀ ਤੁਸੀਂ ਮੇਰੇ ਪੁੱਤਰਾਂ ਤੇ ਮੇਰੇ ਹੱਥ ਦੀਆਂ ਬਣੀਆਂ ਸ਼ੈਵਾਂ ਦੇ ਬਾਰੇ ਮੈਨੂੰ ਹੁਕਮ ਦਿਓਗੇ? ਮੈਂ ਧਰਤੀ ਬਣਾਈ, ਇਹਦੇ ਉੱਤੇ ਇਨਸਾਨ ਨੂੰ ਪੈਦਾ ਕੀਤਾ, ਤੇ ਮੈਂ ਅਸਮਾਨ ਨੂੰ ਤਾਣਿਆ ਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਮੈਂ ਹੀ ਹੁਕਮ ਕੀਤਾ। ਫੌਜਾਂ ਦਾ ਰੱਬ ਆਖਦਾ ਏ, ਮੈਂ ਉਹਨੂੰ ਸਚਾਈ ਵਿੱਚ ਬਰਪਾ ਕੀਤਾ ਏ ਤੇ ਮੈਂ ਉਹਦੀਆਂ ਸਾਰੀਆਂ ਰਾਵਾਂ ਨੂੰ ਸਿੱਧਾ ਕਰਾਂਗਾ। ਯੂਹੰਨਾ। ਜੋ ਤੁਸੀਂ ਸ਼ੁਰੂ ਤੋਂ ਸੁਣਿਆ ਏ ਉਹ ਤੁਹਾਡੇ ਵਿੱਚ ਕਾਇਮ ਰਵੇ। ਜੋ ਤੁਸੀਂ ਸ਼ੁਰੂ ਤੋਂ ਸੁਣਿਆ ਏ ਜੇ ਉਹ ਤੁਹਾਡੇ ਵਿੱਚ ਕਾਇਮ ਰਵੇ ਤੇ ਤੁਸੀਂ ਵੀ ਪਿਓ ਤੇ ਪੁੱਤਰ ਵਿੱਚ ਕਾਇਮ ਰਵੋਗੇ। ਇਫਸੀਓਂ। ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਤੇ ਪਿਓ ਦੀ ਵਡਿਆਈ ਹੋਵੇ, ਜਿਨੇ ਸਾਨੂੰ ਮਸੀਹ ਵਿੱਚ ਅਸਮਾਨੀ ਥਾਵਾਂ ਉੱਤੇ ਹਰ ਤਰ੍ਹਾਂ ਦੀ ਰੂਹਾਨੀ ਬਰਕਤ ਦਿੱਤੀ। ਇਸ ਲਈ ਉਹਨੇ ਸਾਨੂੰ ਉਹਦੇ ਵਿੱਚ ਸੰਸਾਰ ਨੂੰ ਬਣਾਉਣ ਤੋਂ ਪਹਿਲਾਂ ਚੁਣ ਲਿਆ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਵੱਡਾ ਮੈਂ ਵਾਂ ਨੇ ਉਹ ਸਭ ਕੁਝ ਬਣਾਇਆ ਜੋ ਬਣਾਇਆ ਗਿਆ ਸੀ। ਇਸ ਲਈ ਇਨਸਾਨ ਤੇ ਰੂਹਾਨੀ ਸੰਸਾਰ ਰੱਬ ਦੇ ਨਾਲ ਇਕੱਠੇ ਵਜੂਦ ਰੱਖਦੇ ਨੇ। ਰੂਹ ਜਿੰਦ ਦੇ ਇਲਾਵਾ ਹਯਾਤੀ ਨੂੰ ਕੁਝ ਵੀ ਤਰਤੀਬ ਨਹੀਂ ਦੇ ਸਕਦਾ, ਕਿਉਂ ਜੇ ਰੂਹ ਬਾਕੀ ਕਿਸੇ ਵੀ ਸ਼ੈ ਤੋਂ ਬਹੁਤ ਹੀ ਅਹਿਮ ਹੈ। ਰੂਹ ਆਖਦੀ ਏ, ਮੈਂ ਰੂਹ ਹਾਂ। ਇਨਸਾਨ ਜਿਹਦੀਆਂ ਹਿੱਸਾ ਰੂਹਾਨੀ ਨੇ ਮੇਰੇ ਵਰਗਾ ਏ। ਉਹ ਲਾਫਾਨੀ ਸਿਆਣ ਦਾ ਪਰਛਾਵਾਂ ਏ, ਕਿਉਂ ਜੇ ਮੈਂ ਲਾਫਾਨੀ ਹਾਂ। ਪਾਕੀਜ਼ਗੀ ਦੀ ਖੂਬਸੂਰਤੀ, ਵਜੂਦ ਦੀ ਕਾਮਲੀਅਤ, ਨਾ ਮੁੱਕਣ ਵਾਲਾ ਜਲਾਲ, ਇਹ ਸਭ ਮੇਰੇ ਨੇ, ਕਿਉਂ ਜੇ ਮੈਂ ਰੱਬ ਹਾਂ। ਮੈਂ ਇਨਸਾਨ ਨੂੰ ਲਾਫਾਨੀਅਤ ਦੇਣੀ ਵਾਂ, ਕਿਉਂ ਜੇ ਮੈਂ ਸਚਾਈ ਹਾਂ। ਮੈਂ ਸਾਰੀਆਂ ਨੇਮਤਾਂ ਸ਼ਾਮਲ ਕਰਦੀ ਤੇ ਦੇਣੀ ਵਾਂ, ਕਿਉਂ ਜੇ ਮੈਂ ਪਿਆਰ ਹਾਂ। ਮੈਂ ਅਜ਼ਲ ਤੇ ਅਬਦ ਤੋਂ ਬਗੈਰ ਹਯਾਤੀ ਦੇਣੀ ਵਾਂ, ਕਿਉਂ ਜੇ ਮੈਂ ਹਯਾਤੀ ਹਾਂ। ਮੈਂ ਸਭ ਤੋਂ ਵੱਡੀ ਹਾਂ, ਕਿਉਂ ਜੇ ਮੈਂ ਸਿਆਣ ਹਾਂ। ਮੈਂ ਹਰ ਸ਼ੈ ਦਾ ਮਵਾਦ ਹਾਂ, ਕਿਉਂ ਜੇ ਮੈਂ ਜੋ ਹਾਂ ਸੋ ਮੈਂ ਹਾਂ।
ਠੀਕ ਵਜ੍ਹਾ ਦੇ ਪਾਰੋਂ ਇੱਥੇ ਖਿਆਲ ਦੇ ਸਾਹਮਣੇ ਇੱਕ ਅਸਲੀਅਤ ਹੋਣੀ ਚਾਹੀਦੀ ਏ, ਯਾਨੀ ਰੂਹਾਨੀ ਵਜੂਦੀਅਤ। ਜੇ ਇਨਸਾਨ ਮਾਦੀ ਤਰਤੀਬ ਦੇ ਸ਼ੁਰੂ ਤੋਂ ਪਹਿਲਾਂ ਵਜੂਦ ਨਹੀਂ ਸੀ ਰੱਖਦਾ ਤੇ ਬਦਨ ਦੇ ਖਤਮ ਹੋਣ ਤੋਂ ਬਾਅਦ ਵੀ ਉਹ ਵਜੂਦ ਨਹੀਂ ਰੱਖਦਾ, ਜੇ ਅਸੀਂ ਮੌਤ ਤੋਂ ਬਾਅਦ ਜਿਉਂਦੇ ਰਹਿੰਦੇ ਹਾਂ ਤੇ ਲਾਫਾਨੀ ਹਾਂ, ਤੇ ਪੱਕੀ ਗੱਲ ਏ ਵੀ ਅਸੀਂ ਪੈਦਾ ਹੋਣ ਤੋਂ ਪਹਿਲਾਂ ਵੀ ਜਿਉਂਦੇ ਹੀ ਹੋਵਾਂਗੇ, ਕਿਉਂ ਜੇ ਇੱਥੇ ਤੀਕਰ ਪਈ ਫਿਤਰੀ ਸਾਇੰਸ ਦੇ ਹਿਸਾਬ ਨਾਲ ਵੀ ਜੇ ਹਯਾਤੀ ਦਾ ਕੋਈ ਸ਼ੁਰੂ ਸੀ ਤੇ ਇਹਦਾ ਖਾਤਮਾ ਵੀ ਜ਼ਰੂਰ ਹੋਵੇਗਾ। ਕੀ ਤੁਸੀਂ ਇਹਦੇ ਉੱਤੇ ਯਕੀਨ ਕਰਦੇ ਹੋ? ਨਹੀਂ। ਕੀ ਤੁਸੀਂ ਇਹ ਸਮਝਦੇ ਹੋ? ਨਹੀਂ। ਇਸ ਲਈ ਤੁਹਾਨੂੰ ਇਸ ਬਿਆਨ ਉੱਤੇ ਸ਼ੱਕ ਏ ਤੇ ਤੁਸੀਂ ਇਹਦੇ ਵਿੱਚ ਸ਼ਾਮਲ ਅਸਲੀਅਤਾਂ ਨੂੰ ਜ਼ਾਹਿਰ ਨਹੀਂ ਕਰਦੇ। ਸਾਨੂੰ ਸਾਡੇ ਮਾਲਕ ਦੀਆਂ ਸਾਰੀਆਂ ਗੱਲਾਂ ਉੱਤੇ ਈਮਾਨ ਰੱਖਣਾ ਚਾਹੀਦਾ ਹੈ। ਯਿਸੂ ਨੇ ਆਖਿਆ, ਯੂਹੰਨਾ 8:51 ਆਇਤ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਇਹ ਬਿਆਨ ਰੂਹਾਨੀ ਹਯਾਤੀ ਤੀਕਰ ਮਹਿਦੂਦ ਨਹੀਂ, ਬਲਕਿ ਇਹਦੇ ਵਿੱਚ ਵਜੂਦੀਅਤ ਦਾ ਕ੍ਰਿਸ਼ਮਾ ਵੀ ਸ਼ਾਮਲ ਹੈ। ਸਹੀਫੇ ਬਹੁਤ ਪਾਕ ਨੇ। ਸਾਡਾ ਮਕਸਦ ਉਹਨਾਂ ਦੇ ਰੂਹਾਨੀ ਫਹਿਮ ਨੂੰ ਹਾਸਲ ਕਰਨਾ ਹੋਣਾ ਚਾਹੀਦਾ ਹੈ, ਕਿਉਂ ਜੇ ਬਸ ਫਹਿਮ ਦੇ ਰਾਹੀਂ ਹੀ ਅਸੀਂ ਸੱਚਾਈ ਪਾ ਸਕਦੇ ਹਾਂ। ਸੰਸਾਰ ਦਾ ਇਨਸਾਨ ਸਮੇਤ ਅਸਲੀ ਨਜ਼ਰੀਆ ਮਾਦੀ ਤਾਰੀਖ ਵਿੱਚ ਨਹੀਂ, ਬਲਕਿ ਰੂਹਾਨੀ ਤਰੱਕੀ ਵਿੱਚ ਹੈ। ਇਲਹਾਮੀ ਸੋਚ ਸੰਸਾਰ ਦੇ ਇੱਕ ਮਾਦੀ, ਜਿਸਮਾਨੀ ਤੇ ਫਾਨੀ ਨਜ਼ਰੀਏ ਨੂੰ ਤਰਕ ਕਰਦੀ ਤੇ ਰੂਹਾਨੀ ਤੇ ਲਾਫਾਨੀ ਨੂੰ ਅਪਣਾਉਂਦੀ ਹੈ। ਵਜੂਦੀਅਤ ਦੀ ਲਗਾਤਾਰ ਫਿਕਰਮੰਦੀ ਮਾਦੀ ਤੇ ਜਿਸਮਾਨੀ ਦੇ ਤੌਰ ਤੇ ਸ਼ੁਰੂ ਹੋਣ ਵਾਲੀ ਤੇ ਮੁੱਕਣ ਵਾਲੀ ਦੇ ਤੌਰ ਤੇ ਪਦਾਇਸ਼, ਫਨਾਪਜ਼ੀਰੀ ਤੇ ਖਾਤਮੇ ਨੂੰ ਆਪਣੇ ਜ਼ਰੂਰੀ ਮਰਹਲਿਆਂ ਦੇ ਤੌਰ ਤੇ ਰੱਖਣ ਵਾਲੀ ਅਸਲੀ ਤੇ ਰੂਹਾਨੀ ਹਯਾਤੀ ਨੂੰ ਲੁਕੋ ਦਿੰਦੀ ਏ ਤੇ ਸਾਡੇ ਮਿਆਰ ਨੂੰ ਮਿੱਟੀ ਵਿੱਚ ਮਿਲਾਉਣ ਦੀ ਵਜ੍ਹਾ ਬਣਦੀ ਏ। ਜੇ ਹਯਾਤੀ ਦਾ ਕੋਈ ਕਿਹੋ ਜਿਹਾ ਵੀ ਸ਼ੁਰੂ ਦਾ ਨੁਕਤਾ ਏ ਤੇ ਵੱਡਾ ਮੈਂ ਆ ਇੱਕ ਫਰਜ਼ੀ ਦਾਸਤਾਨ ਏ। ਜੇ ਹਯਾਤੀ ਰੱਬ ਏ, ਜਿਵੇਂ ਭਾਈ ਪਾਕ ਕਲਾਮ ਇਸ਼ਾਰਾ ਕਰਦਾ ਏ, ਤੇ ਹਯਾਤੀ ਜੀਨਿਆਤੀ ਨਹੀਂ ਏ, ਇਹ ਲਾਮਹਦੂਦ ਏ। ਲਾਮੁਤਨਾਹੀ ਦਾ ਕੋਈ ਸ਼ੁਰੂ ਨਹੀਂ ਏ। ਇਹ ਲਫ਼ਜ਼ ਸ਼ੁਰੂ ਉਸ ਕੱਲੇ ਵੱਲ ਇਸ਼ਾਰਾ ਕਰਨ ਲਈ, ਯਾਨੀ ਇਨਸਾਨ ਤੇ ਰੱਬ ਦੀ ਨਾਲ ਸੰਸਾਰ, ਅਬਦੀ ਅਸਲੀਅਤ ਤੇ ਵਹਦਾਨੀਅਤ ਵੱਲ ਇਸ਼ਾਰਾ ਕਰਨ ਲਈ ਵਰਤਿਆ ਗਿਆ ਏ। ਤਖਲੀਕੀ ਅਸੂਲ, ਹਯਾਤੀ, ਸੱਚਾਈ ਤੇ ਮੁਹੱਬਤ ਰੱਬ ਏ, ਸੰਸਾਰ ਰੱਬ ਦੀ ਅਕਾਸੀ ਕਰਦਾ ਏ। ਸੰਸਾਰ ਨੂੰ ਇਨਸਾਨ ਵਾਂਗਰ ਇਹਦੇ ਇਲਾਹੀ ਅਸੂਲ ਰੱਬ ਵੱਲੋਂ ਸਾਇੰਸ ਦੇ ਰਾਹੀਂ ਵਾਜ਼ਹ ਕੀਤਾ ਜਾਣਾ ਚਾਹੀਦਾ ਏ ਤੇ ਫਿਰ ਇਹਨੂੰ ਸਮਝਿਆ ਜਾ ਸਕਦਾ ਏ। ਪਰ ਜਦੋਂ ਇਹਨੂੰ ਬਦਨੀ ਹਿੱਸਾਂ ਦੀ ਨਿਉਂ ਉੱਤੇ ਵਾਜ਼ਹ ਕੀਤਾ ਜਾਂਦਾ ਏ ਤੇ ਬੜੋਤਰੀ, ਬਾਲਗੀ ਤੇ ਜ਼ਵਾਲ ਦੇ ਹੇਠਾਂ ਹੁੰਦਿਆਂ ਹੋਏ ਪੇਸ਼ ਕੀਤਾ ਜਾਂਦਾ ਏ ਤੇ ਸੰਸਾਰ ਇਨਸਾਨ ਵਾਂਗਰ ਇੱਕ ਮੁਅੱਮਾ ਬਣ ਜਾਂਦਾ ਏ ਤੇ ਇਹਨੂੰ ਜਾਰੀ ਰੱਖਣਾ ਚਾਹੀਦਾ ਏ। ਰੂਹ ਸਾਰੀਆਂ ਸ਼ੈਵਾਂ ਦੀ ਹਯਾਤੀ ਮਵਾਦ ਤੇ ਲਗਾਤਾਰੀ ਏ। ਰੂਹ ਉਹਨਾਂ ਸਾਰਿਆਂ ਖਿਆਲਾਂ ਨੂੰ ਮੁਤਫਰਕ ਬਣਾਉਂਦੀ, ਦਰਜਾਬੰਦੀ ਕਰਦੀ ਤੇ ਇਨਫਰਾਦੀਅਤ ਦਿੰਦੀ ਏ ਜਿਹੜੇ ਉਂਝ ਹੀ ਹਮੇਸ਼ਾ ਦੇ ਨੇ, ਜਿਵੇਂ ਸਿਆਣ ਉਹਨਾਂ ਨੂੰ ਸਮਝ ਰਹੀ ਹੁੰਦੀ ਏ। ਪਰ ਸਾਰੀ ਇਨਫਰਾਦੀਅਤ ਦੀ ਜ਼ਹਾਨਤ, ਵਜੂਦੀਅਤ ਤੇ ਲਗਾਤਾਰੀ ਰੱਬ ਵਿੱਚ ਹੀ ਬਾਕੀ ਰਹਿੰਦੇ ਨੇ, ਜਿਹੜਾ ਐਸ ਸ਼ੈ ਦਾ ਇਲਾਹੀ ਤੌਰ ਤੇ ਤਖਲੀਕੀ ਅਸੂਲ ਏ। ਗਲਨ ਸੜਨ ਵਾਲਾ ਫੁੱਲ, ਮੁਰਝਾਉਣ ਵਾਲੀ ਡੋਡੀ, ਹੌਲਨਾਕ ਬਲੂਤ ਦਾ ਰੁੱਖ, ਵਹਿਸ਼ੀ ਜਾਨਵਰ, ਬਿਮਾਰੀ, ਪਾਪ ਤੇ ਮੌਤ ਦੀ ਬੇਆਹੰਗੀ ਵਾਂਗਰ ਗੈਰ ਫਿਤਰੀ ਨੇ। ਇਹ ਫਹਿਮ ਦੀਆਂ ਬਦਨੀਤੀਆਂ, ਫਾਨੀ ਸਿਆਣ ਦੀਆਂ ਬਦਲਣ ਵਾਲੀ ਗੁੰਮਰਾਹੀਆਂ ਨੇ। ਇਹ ਸਿਆਣ ਦੀਆਂ ਅਬਦੀ ਅਸਲੀਅਤਾਂ ਨਹੀਂ। ਫਾਨੀ ਸਿਆਣ ਲਈ ਸੰਸਾਰ ਮਾਇਆ, ਠੋਸ ਤੇ ਇਲਮ ਰੱਖਣ ਵਾਲੀ ਏ। ਰੂਹਾਨੀ ਤਸ਼ਰੀਹ ਕਰਦਿਆਂ ਹੋਏ ਪੱਥਰ ਤੇ ਪਹਾੜ ਠੋਸ ਤੇ ਵੱਡੇ ਖਿਆਲਾਂ ਦੇ ਤੌਰ ਤੇ ਪੇਸ਼ ਕੀਤੇ ਜਾਂਦੇ ਨੇ। ਜ਼ਹਾਨਤ ਦੇ ਪੈਮਾਨੇ ਉੱਤੇ ਉੱਭਰਦਿਆਂ ਹੋਏ ਮੁਜ਼ੱਕਰ ਮੋਨਸ ਜਾਂ ਬੇਲਾਗ ਜਿਨਸ ਦੀ ਸ਼ਕਲ ਲੈਂਦਿਆਂ ਹੋਏ ਜਾਨਵਰ ਤੇ ਇਨਸਾਨ ਇਸਤਾਰੀ ਤੌਰ ਤੇ ਫਾਨੀ ਵਿਚਾਰ ਦੇ ਮਿਆਰ ਨੂੰ ਪੇਸ਼ ਕਰਦੇ ਨੇ। ਉਹ ਪਰਿੰਦੇ ਜਿਹੜੇ ਧਰਤੀ ਤੋਂ ਅਸਮਾਨ ਵਿੱਚ ਉੱਡਦੇ ਨੇ, ਇਲਾਹੀ ਅਸੂਲ, ਪਿਆਰ ਤੇ ਗੈਰ ਮਾਦੀ ਸਿਆਣ ਲਈ ਮਾਦੀਅਤ ਤੋਂ ਅੱਗੇ ਤੇ ਉੱਚਾ ਪ੍ਰਵਾਸ ਕਰਦਿਆਂ ਹੋਏ ਖੁੱਲੀ ਹਵਾ ਨਾਲ ਤਾਲੁਕ ਰੱਖਦੇ ਨੇ। ਜਾਨਵਰਾਂ ਵਾਲੀ ਕਸ਼ਸ਼ ਦੇ ਦਾਅਵੇ ਨੂੰ ਜਾਣਦਿਆਂ ਹੋਏ ਭਈ ਸਾਰੀ ਬੁਰਿਆਈ ਮਾਦੇ, ਬਿਜਲੀ, ਜਾਨਵਰਾਂ ਦੀ ਫਿਤਰਤ ਤੇ ਨਾਮਿਆਤੀ ਹਯਾਤ ਦੀ ਹਯਾਤੀ ਮਵਾਦ ਤੇ ਸਿਆਣ ਦੇ ਯਕੀਨ ਵਿੱਚ ਇਕੱਠੀ ਹੁੰਦੀ ਏ, ਕੌਣ ਇਹਦੇ ਤੋਂ ਇਨਕਾਰ ਕਰੇਗਾ ਭਈ ਇਹ ਉਹ ਗਲਤੀਆਂ ਨੇ, ਸੱਚਾਈ ਜਿਨ੍ਹਾਂ ਨੂੰ ਤਬਾਹ ਕਰੇਗੀ ਤੇ ਕਰਨਾ ਵੀ ਚਾਹੀਦਾ ਏ। ਇਸ ਤਨਾਸਬ ਵਿੱਚ ਭਈ ਇਨਸਾਨੀ ਫਹਿਮ ਲਈ ਜਦ ਮਾਦਾ ਇਨਸਾਨ ਦੇ ਤੌਰ ਤੇ ਸਾਰੀ ਹਸਤੀ ਗਵਾ ਦਿੰਦਾ ਏ ਤੇ ਇਸੇ ਤਨਾਸਬ ਵਿੱਚ ਉਹ ਇਹਦਾ ਮਾਲਕ ਬਣ ਜਾਂਦਾ ਏ, ਉਹ ਅਸਲੀਅਤਾਂ ਦੇ ਹੋਰ ਇਲਾਹੀ ਫਹਿਮ ਵਿੱਚ ਵੜ ਜਾਂਦਾ ਏ ਤੇ ਉਹ ਯਸੂ ਦੀ ਇਲਾਹੀਆਤ ਨੂੰ ਸਮਝਦਾ ਏ
ਜਦ ਇਹ ਬਿਮਾਰ ਨੂੰ ਸ਼ਿਫਾ ਦੇਣ, ਮੁਰਦੇ ਨੂੰ ਜਿਉਂਦਾ ਕਰਨ ਤੇ ਪਾਣੀ ਉੱਤੇ ਟੁਰਨ ਨਾਲ ਜ਼ਾਹਿਰ ਹੋਈ। ਇਨ੍ਹਾਂ ਸਾਰੇ ਕੰਮਾਂ ਨੇ ਇਸ ਅਕੀਦੇ ਉੱਤੇ ਯਸੂ ਦੇ ਇਖਤਿਆਰ ਨੂੰ ਜ਼ਾਹਿਰ ਕੀਤਾ ਭਈ ਮਾਦਾ ਮਵਾਦ ਏ, ਭਈ ਇਹ ਹਯਾਤੀ ਦਾ ਸਾਲਸੀ ਜਾਂ ਵਜੂਦੀਅਤ ਦੀ ਕਿਸੇ ਵੀ ਸ਼ਕਲ ਨੂੰ ਬਣਾਉਣ ਵਾਲਾ ਹੋ ਸਕਦਾ ਏ। ਮਵਾਦ, ਹਯਾਤੀ, ਜ਼ਹਾਨਤ, ਸਚਾਈ ਤੇ ਪਿਆਰ ਜਿਹੜੇ ਰੱਬ ਨੂੰ ਬਣਾਉਂਦੇ ਨੇ, ਉਹਦੀਆਂ ਬਣਾਈਆਂ ਹੋਈਆਂ ਸ਼ੈਵਾਂ ਤੋਂ ਮਨਕਸ ਹੁੰਦੇ ਨੇ। ਤੇ ਜਦੋਂ ਅਸੀਂ ਬਦਨੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਸਾਇੰਸੀ ਹਕੀਕਤਾਂ ਦੇ ਹੇਠਾਂ ਕਰ ਦਿੰਦੇ ਹਾਂ, ਤੇ ਅਸੀਂ ਇਸ ਅਸਲੀ ਮੁਸ਼ਾਬਤ ਤੇ ਪਰਛਾਵੇਂ ਨੂੰ ਹਰ ਪਾਸੇ ਵੇਖਾਂਗੇ। ਰੱਬ ਦੇ ਸੰਸਾਰ ਵਿੱਚ ਹਰ ਸ਼ੈ ਉਹਨੂੰ ਹੀ ਜ਼ਾਹਿਰ ਕਰਦੀ ਏ। ਜਦੋਂ ਅਸੀਂ ਮਸੀਹ ਸਾਇੰਸ ਵਿੱਚ ਰਾਹ ਜਾਣਦੇ ਹਾਂ ਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਤੇ ਵੇਖਾਂਗੇ ਸਾਰਾ ਜਲਾਲ ਧਰਤੀ ਤੇ ਅਸਮਾਨ ਤੇ ਇਨਸਾਨ ਲਈ ਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।